अस्सलाम वालेकुम। अच्छा जी, सुहेल अख्तर सुखेरा आरपीओ फैसलाबाद 7 दिन ਤੇ 7 ਹੀ ਖੁੱਲੀਆਂ ਕਚਹਿਰੀਆਂ ਤੇ ਹਰ ਬੰਦਾ ਅੰਦਰ ਤੱਕ ਆ ਕੇ ਆਪਣੀ ਗੱਲ ਦੱਸ ਸਕਦਾ। ਪਹਿਲੇ ਦਿਨ ਆਏ ਕਰਪਸ਼ਨ ਰੈੱਡ ਲਾਈਨ, ਮਨਸ਼ਿਆਤ ਰੈੱਡ ਲਾਈਨ ਤੇ ਹੁਣ ਇੱਕ ਨਵਾਂ ਟ੍ਰੈਂਡ ਦਿੱਤਾ ਵਾ ਕਿ ਗਰੀਬ ਆਦਮੀ ਅਮੀਰ ਆਦਮੀ ਦੇ ਬਰਾਬਰ ਬਹਿ ਕੇ ਆਪਣੀ ਗੱਲ ਦੱਸ ਸਕਦਾ ਵਾ। ਆਰਪੀਓ ਫੈਸਲਾਬਾਦ ਸੁਹੇਲ ਅਖਤਰ ਸੁਖੇਰਾ ਸਾਹਿਬ ਸਾਡੇ ਨਾਲ ਮੌਜੂਦ ਆ, ਉਹਨਾਂ ਨਾਲ ਗੱਲਬਾਤ ਕਰਦੇ ਆ, ਉਹਨਾਂ ਕੋਲ ਪੁੱਛਦੇ ਆ। ਪਹਿਲੇ ਤਾਂ ਉਹਨਾਂ ਨੇ ਆਪਣਾ ਵਜ਼ਨ ਵਾਵਾ ਘਟਾ ਲਿਆ, ਲੱਗਦਾ ਕਿ ਫੈਸਲਾਬਾਦ ਦੀ ਆਵਾਮ ਦੀ ਨਾ ਕੋਈ ਜ਼ਿਆਦਾ ਹੀ ਟੈਨਸ਼ਨ ਲੈ ਗਏ। अस्सलाम वालेकुम सर। जी मियाँ साहब अस्सलाम वालेकुम। ਅੱਛਾ ਸਰ, ਸਭ ਤੋਂ ਪਹਿਲੇ ਤਾਂ ਜ਼ਰਾ ਖੁਸ਼ਗਵਾਰ ਮੂਡ 'ਚ ਕਰੀਏ, ਫਿਰ ਅੱਗੇ ਜਾ ਕੇ ਅਸੀਂ ਕੋਈ ਥੋੜੇ ਜਿਹੇ ਮਸਾਲੇ ਵਾਲੇ ਸਵਾਲ ਵੀ ਤੁਹਾਡੇ ਨਾਲ ਕਰਾਂਗੇ। ਇੰਨਾ ਵਜ਼ਨ ਘਟਾ ਲਿਆ, ਕੋਈ ਫੈਸਲਾਬਾਦ ਦੀ ਇੰਨੀ ਟੈਨਸ਼ਨ ਲੈ ਗਏ ਲਾਹੌਰੋਂ ਆ ਕੇ, ਕੋਈ ਪੁਰਾਣਾ ਪਿਆਰ ਤਾਂ ਨਹੀਂ ਯਾਦ ਆ ਗਿਆ? नहीं नहीं, प्यार तो बहुत ज़्यादा है, पुराना भी है नवा भी है। और सच्ची गल है, मैनू फैसलाबाद दे पब्लिक ने बहुत ज़्यादा प्यार दिता और मैं इन्हां दे प्यार थल्ले बड़ा मैं इंडैप्टिड हाँ। और मैं कोशिश करदा कि लोगों का जो एतमाद आ, जो मुहब्बत आ, उनका जवाब उस तरह दिता जाए। जिथे ताईं वज़न की गल आ, वज़न बहुत ज़्यादा हो गया सीगा, अजे भी ज़्यादा स्ट्रगल जारी है, इंशाल्लाह होर घटेगा। ਚਲੋ ਇਸੇ ਬਹਾਨੇ ਸਾਡੇ ਨਾਜ਼ਰੀਨ ਨੂੰ ਪਹਿਲੇ ਤਾਂ ਆਪਾਂ ਆਹ ਗੱਲ ਤਾਂ ਦੱਸ ਦਈਏ ਨਾ ਕਿ ਵਜ਼ਨ ਘਟਾਇਆ ਕਿੱਦਾਂ ਵਾ। ਚਲੋ ਇਹ ਟਿਪ ਤਾਂ ਲੈਣ। ਵਜ਼ਨ ਬੇਸਿਕਲੀ ਘਟਾਇਆ ਜੀ, ਮੇਰਾ ਸੀਗਾ 142 ਕਿਲੋ। ਅੱਛਾ। ਤੇ ਉੱਥੋਂ ਹੁਣ ਥੱਲੇ ਆ ਗਿਆ ਮੈਂ 107 ਤੇ। ਤੇ ਉਹ ਮੇਨ ਚੀਜ਼ ਇੰਟਰਮਿਟੈਂਟ ਫਾਸਟਿੰਗ ਹੈਗੀ, ਜਿਹਦੇ ਵਿੱਚ ਤਕਰੀਬਨ 6 6:30 7 ਵਜੇ ਮੈਂ ਖਾਣਾ ਕਲੋਜ਼ ਕਰ ਦਿੰਦਾ ਸੀਗਾ। ਔਰ ਫਿਰ 18 ਘੰਟੇ ਤੋਂ 20 ਘੰਟੇ ਦੀ ਫਾਸਟਿੰਗ ਹੁੰਦੀ ਆ, ਜਿਹਦੇ ਵਿੱਚ ਸਿਰਫ ਤੁਸੀਂ ਬਲੈਕ ਕਾਫੀ ਪੀ ਲੈਂਦੇ ਆ, ਕਾਹਵਾ ਪੀ ਲੈਂਦੇ ਆ, ਪਾਣੀ ਛਾੜੀ ਖੁੱਲ੍ਹ ਕੇ ਪੀ ਲੈਂਦੇ ਆ, ਕੋਈ ਮਟੀਰੀਅਲ ਚੀਜ਼ ਨਹੀਂ ਖਾਂਦੇ। ਤੇ ਫਿਰ ਉਸ ਤੋਂ ਬਾਅਦ ਜਦੋਂ 18 ਘੰਟੇ ਜਾਂ 20 ਘੰਟੇ ਜਾਂ 22 ਘੰਟੇ ਤੋਂ ਬਾਅਦ ਤੁਸੀਂ ਬ੍ਰੇਕ ਕਰਦੇ ਆ ਤੇ ਕੋਈ ਨਟ ਸ਼ਟ ਖਾ ਲਿਆ, ਕੋਈ 2-4 ਬਦਾਮ ਖਾ ਲਿਆ, ਥੋੜ੍ਹਾ ਜਿਹਾ ਇਸ ਤਰ੍ਹਾਂ ਥੋੜ੍ਹਾ ਜਿਹਾ ਉਹਨੂੰ ਮੂਵ ਕੀਤਾ। ਲਸਣ ਮੈਂ ਖਾਣਾ ਜੀ, ਲਸਣ ਅਦਰਵਾਈਜ਼ ਲੈਣਾ ਬਲੱਡ ਥਿਨਰ ਆ ਤੇ ਹਾਰਟ ਵਾਸਤੇ ਬਹੁਤ ਅੱਛਾ ਹੁੰਦਾ। ਔਰ ਨਾਲ ਅਦਰਕ ਵਗੈਰਾ ਕੋਈ ਛੋਟਾ ਮੋਟਾ ਬਦਾਮ ਛੋੜੇ ਜਿਹੇ, ਉਹ ਇਸ ਤਰ੍ਹਾਂ ਦੀ ਚੀਜ਼ਾਂ ਸਟਾਰਟਰ ਵਾਸਤੇ। ਔਰ ਫਿਰ ਉਸ ਤੋਂ ਬਾਅਦ ਖਾਣਾ ਖਾਈਦਾ ਜੀ, ਉਹਦੇ 'ਚ ਚਾਵਲ, ਚੀਨੀ, ਸੋਡਾ ਸ਼ੋਡਾ, ਮਤਲਬ ਕਾਰਬੋਹਾਈਡਰੇਟਸ ਜ਼ੀਰੋ ਕੀਤੇ, ਪ੍ਰੋਟੀਨ ਤੋਂ ਫੈਟ ਖਾਂਦਾ ਰਿਹਾ ਤੇ ਉਹਦੇ ਨਾਲ ਫਿਰ ਮਾਸ਼ਾਅੱਲਾ ਬਹੁਤ ਕੰਮ ਤੇਜ਼ੀ ਨਾਲ ਠੀਕ ਹੋ ਗਿਆ। ਸਰ ਇਹ ਗੱਲ ਦੱਸੋ, 7 ਦਿਨ 7 ਖੁੱਲੀਆਂ ਕਚਹਿਰੀਆਂ, ਇੱਕ ਦਿਨ ਹੋਣਾ ਚਾਹੀਦਾ ਖੁੱਲੀ ਕਚਹਿਰੀ ਦਾ। ਅਸੀਂ ਜਦੋਂ ਤੁਹਾਡੇ ਕੋਲ ਆ ਜਾਈਏ, ਇੱਥੇ ਰੌਣਕ ਲੱਗੀ ਹੁੰਦੀ ਆ। ਇੱਕ ਪਾਸੇ ਐਮਪੀਏ ਸਾਹਿਬ ਬੈਠੇ ਹੁੰਦੇ ਆ, ਦੂਸਰੇ ਪਾਸੇ ਮੇਰਾ ਵਰਗਾ ਮਾਤੜ ਜਿਹਾ ਪਾਟੇ ਜਿਹੇ ਕੱਪੜੇ ਪਾ ਕੇ ਬੈਠਾ ਹੁੰਦਾ। ਇਹਦੇ ਨਾਲ ਕੋਈ ਪ੍ਰੈਸ਼ਰ ਦੇ ਵਿੱਚ ਫਰਕ ਨਹੀਂ ਆਉਂਦਾ ਕਿ ਐਮਪੀਏ ਸਾਹਿਬ ਜਾਂ ਸਿਆਸਤਦਾਨ ਇਹ ਗੱਲ ਕਹੇਗਾ ਕਿ ਯਾਰ ਤੂੰ ਚੰਗਾ ਸਾਡੇ ਨਾਲ ਮਤਲਬ ਕਰਨ ਨੇ? ਨਹੀਂ, ਇਹ ਸਭ ਗੱਲ ਇੱਦਾਂ ਕਿ ਇੱਕ ਤਾਂ ਇਹ ਆ ਪਬਲਿਕ ਆਫਿਸ ਆ ਤੇ ਇਸ ਪਬਲਿਕ ਜਿਹੜੇ ਸਾਡੇ ਅਵਾਮੀ, ਵੈਸੇ ਤੁਸੀਂ ਆ ਕੇ ਦੱਸਿਆ ਪਬਲਿਕ ਆਫਿਸ, ਸਾਨੂੰ ਵੀ ਹੁਣ ਹੀ ਪਤਾ ਲੱਗਾ। ਪਹਿਲੇ ਅਸੀਂ ਇਹੀ ਸਮਝਦੇ ਸੀ ਕਿ ਪੁਲਿਸ ਦੇ ਸਭ ਤੋਂ ਵੱਡੇ ਅਫਸਰ ਦਾ ਦਫ਼ਤਰ ਹੈਗਾ ਹੈ। ਮੀਆਂ ਸਾਹਿਬ, ਅਫਸਰ ਜਿੱਡਾ ਮਰਜ਼ੀ ਵੱਡਾ ਜਾਂ ਛੋਟਾ ਹੋਵੇ, ਐਟ ਦੀ ਐਂਡ ਆਫ ਦਾ ਡੇ ਪਬਲਿਕ ਲਈ ਆ। ਔਰ ਸੱਚੀ ਗੱਲ ਆ, ਅਸੀਂ ਕਦੀ ਕਦੀ ਨਾ ਸੁਣ ਕੇ ਗੁੱਸਾ ਵੀ ਲੱਗਦਾ ਸੀ ਕਿ ਜੀ ਤੁਸੀਂ ਪਬਲਿਕ ਦੇ ਨੌਕਰ ਆ, ਲੇਕਿਨ ਤਨਖਾਹ ਫਿਰ ਪਬਲਿਕ ਦੇ ਟੈਕਸ ਨਾਲ ਹੀ ਆਉਂਦੀ ਆ। ਔਰ ਹੌਲੀ ਹੌਲੀ ਜਦੋਂ ਤੁਹਾਡੀ ਮੈਚੋਰਿਟੀ ਆਉਂਦੀ ਆ ਔਰ ਤੁਸੀਂ ਰਿਅਲਾਈਜ਼ ਕਰਦੇ ਆ ਕਿ ਯਾਰ ਆ ਬਿਜਲੀ ਦੀ ਮੱਦ 'ਚ, ਪੈਟਰੋਲ ਦੀ ਮੱਦ 'ਚ, ਮੁਖਤਲਿਫ ਮੱਦਾਂ 'ਚ ਲੋਕ ਤੰਗ ਹੋ ਕੇ ਵੀ ਟੈਕਸ ਪੇ ਕਰਦੇ ਆ, ਤੇ ਫਿਰ ਕਮ ਅਜ਼ ਕਮ ਜਿਹੜੇ ਸਰਕਾਰੀ ਦਫਾਤਰ ਹੈਗੇ ਆ ਉੱਥੇ ਲੋਕਾਂ ਨੂੰ ਇੱਜ਼ਤ ਮਿਲਣੀ ਚਾਹੀਦੀ ਆ, ਉਹਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਆ। ਔਰ ਜੋ ਫਿਰ ਹੱਕ 'ਤੇ ਹੈਗੇ ਆ, ਔਰ ਤੁਸੀਂ ਬਿਲੀਵ ਕਰੋ ਮੀਆਂ ਸਾਹਿਬ, ਤੁਸੀਂ ਕਦੀ ਵਾਰੀ ਆਏ ਵੀ ਹੈਗੇ ਆ, ਅਸੀਂ ਬਹਿੰਦੇ ਆ, ਤੁਸੀਂ ਦੇਖੋ ਲੋਕਾਂ ਦੇ ਕੰਮ ਨਾ ਬੜੇ ਛੋਟੇ ਛੋਟੇ ਹੁੰਦੇ ਆ, ਜਿਹੜੇ ਇੱਕ ਸਾਡੇ ਦਫ਼ਤਰੋਂ 15 ਮਿੰਟ ਦੇ ਵਿੱਚ ਬੁਲਾਉਂਦੇ ਆ, ਜਾਂ ਕਾਲ ਹੁੰਦੀ ਆ, ਜਾਂ ਅਫਸਰ ਆ ਜਾਂਦਾ ਤੇ ਉਹ ਹੱਲ ਹੋ ਜਾਂਦਾ। ਤੁਸੀਂ ਦੇਖੋ ਸ਼ੁਰੂ ਦੇ ਵਿੱਚ 700 ਬੰਦਾ ਆਉਂਦਾ ਸੀਗਾ ਖੁੱਲੀ ਕਚਹਿਰੀ ਦੇ ਵਿੱਚ ਨਾ, ਉਹ ਹੁਣ ਘਟ ਕੇ 50 ਰਹਿ ਗਿਆ। ਅੱਛਾ, ਅਲਹਮਦੁਲਿਲਾ। ਔਰ ਇਹ ਮੈਂ ਸਮਝਦਾ ਸਾਡੀ ਬੜੀ ਵੱਡੀ ਮੀਆਂ ਸਾਹਿਬ ਕਾਮਯਾਬੀ ਆ ਕਿ ਅੱਲਾਹ ਪਾਕ ਨੇ ਲੋਕਾਂ ਦੇ ਮਸਾਇਲ ਹੱਲ ਕੀਤੇ ਆ। ਫਿਰ ਕਿਉਂਕਿ ਮੇਰਾ ਦਫ਼ਤਰ ਖੁੱਲ੍ਹਾ ਹੁੰਦਾ, CPO ਸਾਹਿਬ ਬਹਿੰਦੇ ਆ, SSP ਆਪਰੇਸ਼ਨ ਉਹ ਵੀ ਬੜਾ ਟਾਈਮ ਦਿੰਦੇ ਆ ਜੀ ਖੁੱਲੀ ਕਚਹਿਰੀ ਦੇ ਵਿੱਚ। ਤੇ ਥਾਣੇ ਔਰ STPO ਆਫਿਸਿਸ ਦੇ ਵਿੱਚ ਪਤਾ ਕਿ ਯਾਰ ਜੇ ਇੱਥੇ ਕੰਮ ਨਹੀਂ ਹੋਏਗਾ ਤੇ ਫਿਰ ਅਗਲੇ ਦਫ਼ਤਰ ਹੋ ਜਾਊਗਾ। ਸਰ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਇੱਕ ਆਮ ਬੰਦੇ ਦੀ ਰਸਾਈ ਤੁਹਾਡੇ ਤੱਕ, SHO ਥਾਣਾ, SDPO, SP, SSP, CPO ਬਹੁਤ ਪਿੱਛੇ ਰਹਿ ਜਾਂਦੇ, ਇੱਕ ਆਮ ਬੰਦੇ ਦੀ ਤੁਸੀਂ ਆਸਾਨੀ ਨਾਲ ਗੱਲ ਸੁਣ ਲੈਂਦੇ, ਮਤਲਬ ਤੁਸੀਂ ਆਸਾਨ ਹੋ ਗਏ ਹੋ ਆਮ ਲਫ਼ਜ਼ਾਂ ਦੇ ਵਿੱਚ ਕਹੀਏ।
ਤੇ ਉਹਦੇ ਨਾਲ ਫਿਰ ਉਹਨਾਂ ਦੇ ਜਿਹੜੇ ਦਫ਼ਤਰ ਆ, ਅਸੀਂ ਥਾਣੇ ਦੇ ਵਿੱਚ ਵੀ ਜਾ ਕੇ ਦੇਖੀਦਾ, ਬਾਕੀ ਦਫ਼ਤਰਾਂ 'ਚ ਵੀ ਜਾ ਕੇ ਦੇਖੀਦਾ, ਤੁਸੀਂ ਯਕੀਨ ਕਰੋ ਕੋਈ ਬੰਦਾ ਨਹੀਂ ਹੁੰਦਾ। ਅਸੀਂ ਅੱਜ ਦੁਪਹਿਰੇ ਵੀ ਇੱਥੇ ਆਏ ਤੇ ਫਿਰ 100 ਬੰਦਾ ਖਲੋਤਾ ਸੀਗਾ। ਉਹ ਐਕਚੁਅਲੀ ਬਹੁਤ ਸਾਰੇ ਲੋਕ ਆ ਜਿਹੜੇ ਮੇਰਾ ਮਕਸਦ ਆ ਫਾਲੋ ਅਪ 'ਚ ਆ ਜਾਂਦੇ ਆ, ਔਰ ਆਈ ਐਮ ਸ਼ੋਰ ਕਿ ਸਾਡੇ ਬਾਕੀ ਦਫਾਤਰ ਵੀ ਫਾਲ ਹੈਗੇ ਆ, ਬਟ ਕਿਉਂਕਿ ਜ਼ਰਾ ਇਨਸਾਨ ਦੀ ਕੋਸ਼ਿਸ਼ ਹੁੰਦੀ ਹੈ ਕਿ ਉਤਰੀ ਜਗ੍ਹਾ ਤੋਂ ਥੱਲੇ ਆਈਏ, ਤਾਂ ਇਸ ਕਰਕੇ ਜ਼ਿਆਦਾ ਆ ਜਾਂਦੇ ਆ। ਲੇਕਿਨ ਅਲਹਮਦੁਲਿਲਾ ਆਪਣੇ ਨਵੇਂ CPO ਜਿਹੜੇ ਹੈਗੇ ਆ, ਆਪਣਾ ਤਨਵੀਰ ਸਾਹਿਬ, ਉਹ ਵੀ 3 ਘੰਟੇ ਦਫ਼ਤਰ ਲਾਉਂਦੇ ਆ। ਇਮਰਾਨ ਮਲਿਕ ਸਾਹਿਬ ਆ, ਉਹ ਵੀ ਟਾਈਮ ਲਾਉਂਦੇ ਆ ਕਚਹਿਰੀ ਦਾ। ਤਾਂ ਇਸ ਕਰਕੇ ਇਨਸ਼ਾਅੱਲਾ ਬਰਡਨ ਬਹੁਤ ਬਿਹਤਰ ਹੋ ਗਿਆ। ਔਰ ਤੁਸੀਂ ਅਵਾਮੀ ਆਦਮੀ ਹੋ, ਆਵਾਮ 'ਚ ਰਹਿੰਦੇ ਹੋ, ਤੇ ਤੁਸੀਂ ਮੇਰਾ ਖਿਆਲ ਆ ਦੇਖੋਗੇ ਕਿ ਸਾਡਾ ਥਾਣਾ ਕਲਚਰ ਇੰਪਰੂਵ ਹੋਇਆ। ਲੋਕਾਂ ਨੂੰ ਆਫਟਰ ਆਲ ਜੰਨਤ 'ਚ ਨਹੀਂ ਅਸੀਂ ਰਹਿ ਰਹੇ, ਇਨਸਾਨ ਆ, ਸਾਡੇ 'ਚ ਗਲਤੀਆਂ ਜ਼ਰੂਰ ਹੋਣਗੀਆਂ, ਲੇਕਿਨ ਜਿਹੜਾ ਸਕੇਲ ਆਫ ਇੰਪਰੂਵਮੈਂਟ ਆ ਉਹ ਤੁਹਾਨੂੰ ਜ਼ਰੂਰ ਨਜ਼ਰ ਆਏਗਾ। ਥਾਣੇ ਦੇ ਵਿੱਚ ਵੀ, STPO ਆਫਿਸ ਦੇ ਵਿੱਚ ਵੀ ਸਾਡੇ ਜਿਹੜੇ ਆ ਮੋਬਾਈਲ ਮੋਟਰਸਾਈਕਲ ਹੈਗੇ ਆ ਡੋਲਫਨ, ਉਹ ਵੀ ਮੈਂ ਉਹਨਾਂ ਨੂੰ ਬਰੀਫ ਵੀ ਕਰਦਾ ਰਹਿੰਦਾ, ਥੱਲੇ ਸਾਡੇ ਅਫਸਰ ਵੀ ਬਰੀਫ ਕਰਦੇ ਆ। ਸੁਖੇਰਾ ਸਾਹਿਬ, ਮੈਨੂੰ ਇਹ ਗੱਲ ਦੱਸਿਓ ਕਿ ਇੱਕ ਤੁਸੀਂ ਯੂਨੀਵਰਸਿਟੀ ਦੇ ਵਿੱਚ ਆ ਕੇ ਨਾ ਖਿਤਾਬ ਕੀਤਾ ਸੀਗਾ, ਉਹ ਖਿਤਾਬ ਬੜਾ ਵਾਇਰਲ ਹੋਇਆ, ਮਿਲੀਅਨ ਦੇ ਵਿੱਚ ਗਿਆ, ਜਿੱਥੇ ਤੁਸੀਂ ਕਿਹਾ ਕਿ ਖਵਾਤੀਨ ਮੇਰੀਆਂ ਬੇਟੀਆਂ, ਉਹਨਾਂ ਦੇ ਸਿਰਾਂ ਤੇ ਹੱਥ ਰੱਖਿਆ। ਤੁਸੀਂ ਕਿਹਾ ਕਿ ਅਗਰ ਤੁਹਾਨੂੰ ਹਰਾਸਾਂ ਕਰਦਾ ਨਾ ਤਾਂ ਤੁਸੀਂ ਘਰ ਨਹੀਂ ਬਹਿਣਾ, ਤੁਸੀਂ ਮੇਰੇ ਕੋਲ ਆਉਣਾ। ਅਗਰ ਤੁਹਾਨੂੰ ਤੰਗ ਕਰਦਾ, ਤੁਸੀਂ ਘਰ ਨਹੀਂ ਬਹਿਣਾ, ਤੁਸੀਂ ਮੇਰੇ ਕੋਲ ਆਉਣਾ। ਕਿੰਨੀਆਂ ਖਵਾਤੀਨ ਨੇ ਇਹ ਸੁਣ ਕੇ ਤੁਹਾਡੇ ਨਾਲ ਰਾਬਤਾ ਕੀਤਾ? ਮੀਆਂ ਸਾਹਿਬ, ਇਹ ਨਾ ਇੱਕ ਬੜਾ ਔਖਾ ਮੈਸੇਜ ਸੀਗਾ, ਬੜਾ ਔਖਾ ਸੀ। ਹਾਂ, ਲੇਕਿਨ ਬਲੀਵ ਯੂ ਮੀ ਕਿ ਸਾਡੇ ਦਫ਼ਤਰਾਂ 'ਚ ਅਦਰਵਾਈਜ਼ ਵੀ ਕੋਈ ਬੱਚੀ ਆਉਂਦੀ ਹੈ ਨਾ, ਤਾਂ ਮੈਂ ਸਾਡੇ ਅਫਸਰਾਂ ਨੂੰ ਵੀ ਕਹਿਣਾ ਕਿ ਯਾਰ ਸਾਡਾ ਰਿਲੇਸ਼ਨ ਉਹਨਾਂ ਨਾਲ ਸਿਰਫ ਬੇਟੀ, ਭੈਣ ਔਰ ਮਾਂ ਦਾ ਹੈਗਾ। ਜਿਹੜੀ ਵੀ ਖਾਤੂਨ ਇੰਨਾ ਹੌਸਲਾ ਕਰਕੇ ਥਾਣੇ 'ਚ ਆਵੇ ਜਾਂ ਦਫ਼ਤਰ STPO ਦੇ, SP ਦੇ, ਮੇਰੇ ਦਫ਼ਤਰ CPO ਦੇ, ਤੇ ਉਹਨਾਂ ਦੀ ਇੱਜ਼ਤ ਸਾਡੇ ਕਾਗਜ਼ਾਂ 'ਚ ਇਹਨਾਂ 3 ਰਿਸ਼ਤਿਆਂ ਦੀ ਹੈਗੀ ਆ। ਔਰ ਇਹੀ ਮੈਸੇਜ ਅਸੀਂ ਦਿੱਤਾ। ਔਰ ਮੀਆਂ ਸਾਹਿਬ, ਤੁਸੀਂ ਬਲੀਵ ਕਰੋ, ਇਤਨੀ ਜ਼ਿਆਦਾ ਇਸ ਦੇ ਵਿੱਚ ਸਾਨੂੰ ਹੌਸਲਾ ਅਫਜ਼ਾਈ ਹੋਈ ਆ ਕਿ ਬੇਸ਼ੁਮਾਰ ਬੱਚੀਆਂ ਆਉਂਦੀਆਂ, ਔਰ ਅਸੀਂ ਅੱਲਾ ਦੇ ਫਜ਼ਲ ਨਾਲ ਬੇਸ਼ੁਮਾਰ ਮਾਮਲਾਤ ਉਹਨਾਂ ਦੇ ਹੱਲ ਕਰਦੇ ਹਾਂ। ਬਹੁਤ ਸਾਰੀ ਚੀਜ਼ਾਂ ਅਸੀਂ ਰਿਪੋਰਟ ਵੀ ਨਹੀਂ ਕਰਦੇ। ਅੱਛਾ। ਰਿਪੋਰਟ ਕੀਤੇ ਬਗੈਰ ਬੰਦੇ ਬੁਲਾਈਦੇ ਆ, ਔਰ ਉਹਨੂੰ ਰਿਪੋਰਟ ਨਾਲ ਨਾ ਇੱਕ ਚੀਜ਼ ਰਜਿਸਟਰਡ ਹੋ ਜਾਂਦੀ ਆ, ਤੇ ਐਪਲੀਕੇਸ਼ਨ ਦੇ ਉੱਤੇ ਜਿਹੜੀ ਕਿ ਮੈਂ ਗੁਫ਼ਤਗੂ ਕਰਦਾ ਕਿ ਬਈ ਬਲੈਕਮੇਲ ਨਾ ਹੋਣਾ, ਉਹ ਫਿਰ ਅਸੀਂ ਉਹਨੂੰ ਦਿਖਾਉਂਦੇ ਆ ਕਿ ਭਾਈ ਆ ਡੰਡਾ ਵੀ ਦੇਖ ਲਾ। ਫਿਰ ਜੇ ਰਜਿਸਟ੍ਰੇਸ਼ਨ ਹੋਈ ਨਾ ਤਾਂ ਬਿਹਤਰ ਆ, ਤੂੰ ਵੀ ਫਿਰ ਖੱਜਲ ਹੋ ਜਾਏਗਾ ਬਹੁਤ। ਤੇ ਬੱਚੀਆਂ ਨੂੰ ਬਿਲਕੁਲ ਥ੍ਰੈਟ ਨਹੀਂ ਕਰਨਾ। ਆ ਮੰਜਾ ਕਲਚਰ ਵੀ ਖਤਮ ਕਰ ਦੇਣਾ। ਅੱਛਾ। ਜਿਹੜਾ ਇਹ ਗਲੀਆਂ 'ਚ ਮੰਜੇ ਪਾ ਕੇ ਚੌਧਰੀ ਬਣ ਕੇ ਬੈਠੇ ਹੁੰਦੇ। ਚੌਧਰੀ ਸਾਡੇ ਸਿਰ ਅੱਖਾਂ ਤੇ ਹੈਗੇ ਆ, ਅਸੀਂ ਫਿਰ ਵੀ ਉਹਨਾਂ ਨੂੰ ਚੌਧਰੀ ਮੰਨਾਂਗੇ, ਲੇਕਿਨ ਮੰਜੇ ਤੇ ਨਹੀਂ। ਇਹ ਨਹੀਂ ਹੋਣ ਦੇਣਾ ਕਿ ਉੱਥੇ ਦੇਖੋ ਆਲੇ ਮੰਜੇ ਦੇ 10, 20, 15 ਬੰਦੇ ਬਹਿੰਦੇ ਆ, ਜਾਂ ਕੁਰਸੀਆਂ ਢਾਹ ਕੇ ਗਲੀ 'ਚ ਬਹਿ ਜਾਂਦੇ ਆ। ਉਹ ਯਾਰ ਬੇਟੀਆਂ, ਬੱਚੀਆਂ, ਛੋਟੀਆਂ ਖਵਾਤੀਨ ਉਹ ਹਰਾਸ ਫੀਲ ਕਰਦੀਆਂ। ਸਾਡਾ ਕਲਚਰ ਇਦਾਂ ਦਾ, ਸਾਡਾ ਕਲਚਰ ਇਦਾਂ ਦਾ। ਫਿਰ ਤੁਸੀਂ ਫਿਕਰੇ ਕੱਸਦੇ ਆ। ਤੁਸੀਂ ਅਦਰਵਾਈਜ਼ ਬੱਚੇ ਜਾਂਦੇ ਆ, ਉਹ ਥ੍ਰੈਟਨਡ ਫੀਲ ਕਰਦੇ ਆ ਕਿ ਯਾਰ ਪਤਾ ਨਹੀਂ ਕਿੱਦਾਂ ਦੇ ਲੋਕ ਆ, ਕੀ ਕਰੂੰਗੇ। ਔਰ ਜਦੋਂ ਉਹ ਇੱਕ ਗੈਂਗ ਮੈਂਟੈਲਿਟੀ ਡਿਵੈਲਪ ਹੁੰਦੀ ਉੱਥੋਂ, ਇਹ ਅਸੀਂ ਖ਼ਤਮ ਕਰ ਦੇਣੀ ਇਨਸ਼ਾਅੱਲਾ। ਇਹ ਆ ਵਿਹਲੇ ਹੋ ਜਾਈਏ ਈਦ ਤੋਂ, ਤੇ ਬਿਲਕੁਲ ਮੈਂ ਸਟੈਂਡਿੰਗ ਇੰਸਟਰਕਸ਼ਨਸ ਦਿੱਤੀਆਂ ਕਿ ਪੂਰੇ ਫੈਸਲਾਬਾਦ ਸ਼ਹਿਰ ਦੇ ਵਿੱਚ, ਔਰ ਅਸੀਂ ਟਾਰਗੇਟ ਕਰਨਾ, ਲੋਕਾਂ ਨੂੰ ਬੁਲਾਣਾ, ਇਹਨਾਂ ਨੂੰ ਸਮਝਾਉਣਾ। ਖੁਸ਼ਖਬਰੀ ਦੇ ਦਈਏ ਕਿ ਇੱਕ ਫੈਸਲਾਬਾਦ ਦੇ ਵਿੱਚ ਵੱਡਾ ਕੰਮ ਹੋਣ ਜਾ ਰਿਹਾ। ਹਾਂ, ਕਿ ਅਗਰ ਕਿਸੇ ਗਲੀ ਦੇ ਵਿੱਚ, ਕਿਸੇ ਮੁਹੱਲੇ ਦੇ ਵਿੱਚ, ਚੌਕ ਦੇ ਵਿੱਚ ਕਿਤੇ ਮੰਜਾ ਪਿਆ ਤੇ ਕੋਈ ਮੰਜਾ ਨਹੀਂ ਚੱਕਦਾ ਤੇ RPO ਸਾਹਿਬ ਕੋ ਆ ਜਾਓ। ਨਹੀਂ, ਇਹ ਬਿਲਕੁਲ ਸਰਕਾਰ ਮੰਜਾ ਉਹਨਾਂ ਦੇ ਪਿਛਲੇ ਕਮਰੇ 'ਚ ਰਖਾਵਾਂਗੇ। ਈਦ ਤਾਈਂ ਅਸੀਂ ਇਜਾਜ਼ਤ ਆ। ਈਦ ਦੀਆਂ ਛੁੱਟੀਆਂ ਦੇ ਵਿੱਚ, ਈਦ ਤੋਂ ਬਾਅਦ ਅਸੀਂ ਸਾਰਿਆਂ ਨਾਲ ਮੀਟਿੰਗਸ ਕਰ ਲੈਣੀਆਂ ਥਾਣੇ ਲੈਵਲ 'ਤੇ, ਉਹਨਾਂ ਨੂੰ ਸਮਝਾਉਣਾ ਕਿ ਯਾਰ ਇਹ ਗਲੀਆਂ ਲੋਕਾਂ ਦੇ ਲੰਘਣ ਟੱਪਣ ਵਾਸਤੇ ਆ। ਇੱਥੇ ਮੰਜਾ ਢਾਹ ਕੇ ਤੁਸੀਂ ਐਜ਼ ਅ ਮਸਜਿਦ 'ਚ ਬੈਠੋ, ਆਪਣੀ ਬੈਠਕ 'ਚ ਬੈਠੋ, ਪਾਰਕਾਂ 'ਚ ਜਾਓ, ਤੁਸੀਂ ਕਿਸੇ ਰੈਸਟੋਰੈਂਟ ਬਹਿ ਜਾਓ ਜਾ ਕੇ, ਜਿੱਥੇ ਮਰਜ਼ੀ ਖੜੇ। ਬਟ ਗਲੀ ਦੇ ਵਿੱਚ ਬਹਿ ਕੇ ਨਾ ਜੀ, ਇਹ ਨਹੀਂ ਕਿ ਲੰਘਦੇ ਟੱਪਦੇ ਜਿਹੜੀਆਂ ਹੈਗੀਆਂ ਖਵਾਤੀਨ। ਮੈਂ ਨਾ ਮੀਆਂ ਸਾਹਿਬ ਬਾਰ-ਬਾਰ ਇੱਕ ਗੱਲ ਕਰਦਾ ਹੁੰਦਾ CM ਸਾਹਿਬਾਂ ਦੇ ਬਾਰੇ 'ਚ। ਇਹ ਸਾਨੂੰ ਵੀ ਸੱਚੀ ਗੱਲ ਆ, ਸਾਡੇ ਜ਼ਿਹਨ 'ਚ ਵੀ ਹਮੇਸ਼ਾ ਕ੍ਰਾਈਮ ਅਗੇਂਸਟ ਪ੍ਰਾਪਰਟੀ ਹੁੰਦਾ ਸੀਗਾ।
ਅਸੀਂ ਇਹਨੂੰ ਇਗਨੋਰ ਕਰਦੇ ਸੀ। ਇਹ ਸਾਡੇ ਜ਼ਿਹਨਾਂ 'ਚ ਵਿੱਚ ਵੀ ਇਹ ਜਿਹੜੀ ਅਵੇਅਰਨੈਸ ਸਾਨੂੰ ਆਈ ਆ ਜਾਂ ਅਸੀਂ ਜ਼ਰਾ ਕਰ, ਇਹ ਚੀਫ ਮਿਨਿਸਟਰ ਸਾਹਿਬਾਂ ਦੀ ਵਜ੍ਹਾ ਨਾਲ ਆਈ ਆ। ਉਹ ਕੰਸਰਨ ਹੈਗੇ ਆ। ਫਿਰ ਦੈਨ ਮਤਲਬ ਅਸੀਂ ਸਮਝਦੇ ਸੀਗੇ ਜਿੱਦਾਂ ਹਵਾਈ ਫਾਇਰਿੰਗ ਹੁੰਦੀ ਸੀ ਨਾ, ਕਹਿੰਦੇ ਕੀ ਆ ਇਨਫੈਕਟਿਵ ਫਾਇਰਿੰਗ ਆ, ਲੇਕਿਨ ਉਸ ਤੋਂ ਪੁੱਛੋ ਜਿਹਦੇ ਲੈਫਟ ਰਾਈਟ ਤੋਂ ਸੱਜੇ ਖੱਬਿਓ ਫਾਇਰ ਲੰਘੇ ਆ, ਉਹਨੂੰ ਤਾਂ 10 ਦਿਨ ਨੀਂਦ ਨਹੀਂ ਆਣੀ। ਸਾਡੇ ਕਾਗਜ਼ਾਂ 'ਚ ਇਹ ਤਾਂ ਅਦਮ ਮੁਦਾਖਲਤ ਪੁਲਿਸ ਹੈਗੀ ਹੈ ਜੀ, ਨੌਨ ਕਾ ਹੋ ਗਿਆਗਾ। ਸੋ ਇਹ ਅਸੀਂ ਉਹਨਾਂ ਨੂੰ ਸਮਝਾਉਣਾ, ਅਸੀਂ ਲੋਕਲ ਬਾਡੀਜ਼ ਮੁਹੱਲੇ ਵਾਲਿਆਂ ਨਾਲ ਮੀਟਿੰਗਾਂ ਕਰਨੀਆਂ, ਉਹਨਾਂ ਨੂੰ ਦੱਸਣਾ ਕਿ ਯਾਰ ਇਹ ਪਬਲਿਕ ਪ੍ਰਾਪਰਟੀ ਨਹੀਂ ਹੈਗੀ, ਇਸ ਲਿਹਾਜ਼ ਨਾਲ ਕਿ ਤੁਸੀਂ ਉੱਥੇ ਬਹਿ ਜਾਓ, ਨਹੀਂ, ਉਹਦੇ ਨਾਲ ਲੋਕਾਂ ਦੀ ਪ੍ਰਾਈਵੇਸੀ ਮਜਰੂ ਹੁੰਦੀ ਆ, ਲੋਕਾਂ ਦੇ ਵਿੱਚ ਇੱਕ ਬਿਲਾ ਵਜ੍ਹਾ ਦਾ ਖੌਫ ਦਾ ਤਾਸਰ ਜਾਂਦਾ, ਇਹ ਇਨਸ਼ਾਅੱਲਾ ਖਤਮ ਕਰਨਾ ਜੀ। ਅੱਛਾ ਸੁਖੇਰਾ ਸਾਹਿਬ, ਇਹ ਦੱਸਿਓ, ਇੱਕ ਅਮੂਮੀ ਤਾਸੁਰ ਆਇਆ ਅਚਾਨਕ ਕਿ ਮਨਸ਼ਿਆਤ ਦੇ ਬਹੁਤ ਜਾਲੀ ਪਰਚੇ ਦਿੱਤੇ ਗਏ ਆ। ਤੁਸੀਂ ਪਹਿਲੇ ਦਿਨ ਆਉਂਦੇ ਇੱਕ ਐਲਾਨ ਕੀਤਾ ਕਿ ਮਨਸ਼ਿਆਤ ਜਿਹੜੀ ਹੈ ਨਾ ਉਹ ਮੈਂ ਫੈਸਲਾਬਾਦ ਰੀਜਨ 'ਚ ਨਹੀਂ ਵਿਕਣ ਦੇਣੀ, ਫਿਰ ਮਨਸ਼ਿਆਤ ਦੇ ਧੜਾ ਪਰਚੇ ਹੋਏ। ਮਨਸ਼ਿਆਤ ਦੇ ਪਰਚਿਆਂ ਦਾ ਮਤਨ ਜਿਹੜਾ ਨਾ ਉਹ ਸੇਮ ਹੋਇਆ ਸੂਬਾਈ ਅਸੈਂਬਲੀ ਦੇ ਵਿੱਚ ਵੀ। ਉਹ ਮਤਨ ਜਿਹੜਾ ਵਾ ਉਹ ਪੜਿਆ ਗਿਆ, ਨੀਲਾ ਛਾਪਰ ਨੀਲਾ ਛਾਪਰ ਨੀਲਾ ਛਾਪਰ, ਇਹ ਤੇ ਫਿਰ 1223 1224, ਮਤਲਬ ਇੱਥੇ ਕੀ ਗੇਮ ਰਹੀ। ਉੱਥੋਂ ਦੱਸ ਰਹੇ ਹੈ ਕਿ ਜਾਲੀ ਪਰਚੇ ਦਿੱਤੇ ਗਏ ਆ। ਤੁਸੀਂ ਕੀ ਕਹੋਗੇ ਇਸ ਹਵਾਲੇ ਦੇ ਨਾਲ? ਵਾਹਵਾ ਸਾਰੀ ਤਨਕੀਦ ਦਾ ਸਾਹਮਣਾ ਕੀਤਾ, ਕੀ ਕਹੋਗੇ? ਮੀਆਂ ਸਾਹਿਬ ਦੇਖੋ, ਗੱਲ ਇਹ ਆ, ਜੇ ਰੰਗ ਪਸੰਦ ਨਹੀਂ ਤਾਂ ਰੰਗ ਚੇਂਜ ਕਰ ਲੈਂਦੇ ਆ, ਇਹ ਛਾਪਰ ਦਾ ਰੰਗ ਛਾਪਰ ਦਾ ਰੰਗ ਬਦਲ ਦਿੰਦੇ ਆ। ਦੇਖੋ ਦੋ ਚੀਜ਼ਾਂ ਹੁੰਦੀਆਂ, ਜਦੋਂ FIR ਦਾ ਅੰਦਰਾਜ ਹੁੰਦਾ ਨਾ, ਤੁਸੀਂ ਉਹਦੀਆਂ ਕੁਛ ਰਿਕੁਆਇਰਮੈਂਟਸ ਆ ਜਿਹੜੀਆਂ ਲੋਕਾਂ ਨੂੰ ਸਜ਼ਾ ਦਿਵਾਉਣ ਲਈ ਪੂਰੀਆਂ ਕਰਨੀਆਂ ਪੈਂਦੀਆਂ। ਹੁਣ 302 ਦਾ ਪਰਚਾ ਦਰਜ ਹੁੰਦਾ, ਤੁਸੀਂ ਮੈਨੂੰ ਦੱਸੋ ਮੁਦਈ ਮੌਕੇ 'ਤੇ ਮੌਜੂਦ ਹੁੰਦਾ? ਜਿਹੜੇ ਗਵਾਹ ਕਹਿੰਦੇ ਆ ਕਿ ਮੈਂ ਦੇਖਿਆ ਸੱਜੇ ਪੱਟ 'ਚ ਫੈਰ ਵੱਜਾ ਤੇ ਖੱਬੀ ਟੰਗ 'ਚ ਲੱਗਿਆ ਤੇ ਉਹ ਕੰਨ ਥਣੀ ਨਿਕਲ ਗਿਆ, ਉਹ ਦੇਖ ਰਿਹਾ ਹੁੰਦਾ ਉੱਥੇ? ਜਿਹੜੀ ਰੈਫਲ ਹੁੰਦੀ ਆ, ਚਲੋ ਮੈਂ ਮਜ਼ੀਦ ਬਹੁਤ, ਤੁਸੀਂ ਸਾਰਾ ਸਮਝਦੇ ਹੈਗੇ ਆ ਚੀਜ਼ਾਂ ਨੂੰ, ਤੁਸੀਂ ਇਨਸ਼ੋਰ ਇਹ ਕਰਨਾ ਹੁੰਦਾ ਕਿ ਅਗਰ ਕਾਤਲ ਹੈਗਾ ਉਹ ਸਜ਼ਾ ਤੋਂ ਨਹੀਂ ਬਚਣਾ ਚਾਹੀਦਾ। ਅਗਰ ਕਿਸੇ ਬੰਦੇ ਨੇ ਕਤਲ ਕੀਤਾ ਨਾ ਤੇ ਜਿੰਦਾ ਬੱਚਾ ਮਾਰਿਆ, ਉਹਨੂੰ ਕਮ ਅਜ਼ ਕਮ ਇੰਨਾ ਤੇ ਸਕੂਨ ਮਿਲੇ ਕਿ ਆ ਬੰਦਾ ਜਿਹੜਾ ਇਹਨੂੰ ਸਜ਼ਾ ਹੋਈ ਆ। ਤੇ ਜੇ ਤੁਸੀਂ ਚੀਜ਼ਾਂ ਨੂੰ ਅਕੋਰਡਿੰਗਲੀ ਨਹੀਂ ਪ੍ਰੋਸੀਡ ਕਰੋਗੇ ਔਰ ਮਿਸਲ ਜਿਹੜੀ ਹੈ ਪ੍ਰੋਪਰ ਨਹੀਂ ਮੇਨਟੇਨ ਹੋਏਗੀ ਤੇ ਬੰਦੇ ਨੂੰ ਸਜ਼ਾ ਕਿੱਦਾਂ ਹੋਣੀ ਆ? ਹਾਂ, ਇਹ ਜ਼ਰੂਰ ਦੱਸਣ ਕਿ ਜੀ ਆਹ ਸ਼ਰੀਫ ਆਦਮੀ ਸੀਗਾ ਔਰ ਇਹਦੇ ਤੇ ਪਰਚਾ ਹੋ ਗਿਆ ਝੂਠਾ। ਬਾਕੀ ਹੁਣ 1200 ਗ੍ਰਾਮ ਅਗਰ ਰਿਕਵਰ ਹੋਈ ਹੈ ਜਾਂ 1300 ਰਿਕਵਰ ਹੋਈ ਹੈ ਤਾਂ ਦੱਸੋ ਅਸੀਂ ਘਟਾ ਦਈਏ ਉਹਨੂੰ? ਅਸੀਂ ਕਿਉਂ ਘਟਾਈਏ? ਇੱਕ ਬੰਦਾ ਮਹੀਨੇ 'ਚੋਂ 3 ਮਣ ਚਰਸ ਵੇਚ ਦਿੰਦਾ, ਉਹਦੇ ਤੇ ਮੇਰੇ ਖਿਆਲ ਨਾਲ 3 ਮਣ ਦਾ ਪਰਚਾ ਹੋਣਾ ਚਾਹੀਦਾ। ਦੂਜੀ ਗੱਲ ਆ, ਇਹ ਬਹੁਤ ਚੰਗਾ ਕੰਮ ਕਰ ਰਿਹਾ ਕਿ ਅਸੀਂ ਇੰਨੇ ਕੰਸਰਨ ਆ ਇਹਦੇ ਬਾਰੇ 'ਚ। ਮੇਰੀ ਆਰਜ਼ੂ ਹੀ ਰਹੀ ਆ ਕਿ ਲੋਕੀ ਆ ਕੇ ਮੈਨੂੰ ਕਹਿਣ ਕਿ ਯਾਰ ਇਹਦਾ ਬੱਚਾ ਮਰ ਗਿਆ, ਦਾ ਇਸ਼ਤਿਹਾਰੀ ਫੜ ਦਿਓ, ਉਹਦੀ ਟੰਗ ਵੱਢੀ ਗਈ 324 'ਚ, ਬੰਦੇ ਫੜੋ। ਆ ਜ਼ਰੂਰ ਆ ਜਾਂਦੇ ਆ ਕਿ ਆ ਜੂਏ 'ਚ ਨਹੀਂ ਸੀ ਬੈਠਾ, ਇਹ ਤਾਂ ਭਾਈ ਜੀ ਦੇਖਣ ਲਈ ਖਲੋਤਾ ਸੀ, ਆ ਪੀਂਦਾ ਵੇਚਦਾ ਨਹੀਂ, ਆ ਤਾਂ ਪਰਮਿਟ ਲੈ ਕੇ ਜਾ ਰਿਹਾ ਸੀਗਾ। ਇੱਕ ਬੰਦਾ ਦੱਸਣ ਪਰਮਿਟ ਵਾਲਾ, ਮੈਂ ਇਹ ਵੀ ਗੱਲ ਸੁਣੀ ਕਿ ਜੀ ਇੰਨੇ ਪਰਚੇ ਖਾਰਿਜ ਹੋ ਗਏ, ਉਹਦਾ ਖਰਾਜ ਰਿਪੋਰਟਾਂ ਤੇ ਮੈਨੂੰ ਦੇਣ ਲਿਆ ਕੇ, ਇੱਕ ਪਰਚਾ ਖਾਰਿਜ ਨਹੀਂ ਹੋਇਆ। ਗਲਤ ਹੋਏਗਾ ਤਾਂ ਖਾਰਿਜ ਹੋਏਗਾ ਨਾ। ਹਾਂ, ਅਗਰ ਕੋਈ ਗਲਤ ਹੋ ਜਾਏਗਾ, ਬਾਈ ਮਿਸਟੇਕ ਹੋ ਜਾਂਦਾ, ਬਾਜ਼ ਔਕਾਤ ਐਰਰ ਆਫ ਜਜਮੈਂਟ ਹੋ ਜਾਂਦਾ, ਯਾਰ ਅਸੀਂ ਉਹਨੂੰ ਰੈਕਟੀਫਾਈ ਕਰਾਂਗੇ। ਹਾਂ, ਕਿਸੇ ਨੇ ਪੈਸੇ ਲੈ ਕੇ ਦੇ ਦਿੱਤਾ ਕਿਸੇ ਦੇ ਪਰਚਾ ਜਾਲੀ, ਦੱਸੋ ਅਸੀਂ ਉਹਦੇ ਹੱਥ ਜੋੜ ਕੇ ਮਾਫੀ ਮੰਗਾਂਗੇ, ਬੰਦੇ ਡਿਸਮਿਸ ਕਰਾਂਗੇ। ਲੇਕਿਨ ਮਨਸ਼ਿਆਤ ਵੇਚਣ ਵੂਚਣ ਨਹੀਂ ਦੇਣੀ ਇਸ ਚੱਕਰ ਦੇ ਵਿੱਚ ਕਿ ਤੁਸੀਂ ਕਹਾਣੀਆਂ ਸੁਣਾਓ ਤੇ ਅਸੀਂ ਉਹ ਫਿਰ ਵੇਚੀ ਜਾਣ ਮਨਸ਼ਿਆ, ਇਹ ਨਹੀਂ ਹੋਣਾ। ਤੁਸੀਂ ਇਹ ਦੱਸੋ ਕਿ ਤੁਸੀਂ ਇੱਕ ਐਲਾਨ ਕੀਤਾ ਤੇ ਬੜਾ ਵੱਡਾ ਐਲਾਨ ਹੋਇਆ, ਉਹ ਵੀ ਬੜਾ ਵਾਇਰਲ ਹੋਇਆ। ਵੈਸੇ ਤੁਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੇ ਹੋ। ਇਹ ਕੀ ਸੀਗਾ ਕਿ ਅਗਰ ਕੋਈ ਮਨਸ਼ਿਆਤ ਖਰੀਦ ਕੇ ਦੇ ਦੇਗਾ ਤੇ ਤੁਸੀਂ ਉਹਨੂੰ 25,000 ਦਿਓਗੇ? ਖੈਰ ਮੈਂ ਤਾਂ ਟਰਾਈ ਕਰਦਾ ਰਿਹਾ ਕਿ 25,000 ਰੁਪਏ ਸਾਹਿਬ ਕੋਲ ਲੈ ਲਵਾਂ, ਨਹੀਂ ਲੱਭਾ। ਅਸੀਂ 2-3 ਵਾਰੀ ਕੋਸ਼ਿਸ਼ ਵੀ ਕੀਤੀ ਹੈ 2-4 ਬੰਦਿਆਂ ਨਾਲ, ਠੀਕ ਹੈ, ਲੇਕਿਨ ਉਹ ਜਾਇਦਾ ਸੀ ਤੇ ਲੱਭਦੀ ਲੁਭਦੀ ਕੋਈ ਨਹੀਂ ਸੀ। ਇਹ ਕੀ ਚੱਕਰ ਸੀਗਾ? 25,000 ਕਿਸੇ ਨੂੰ ਦਿੱਤਾ ਵੀ ਹੈ ਕਿ ਬਸ ਉਹ ਗੱਲ ਹੀ ਸੁਣਾਈ ਸੀ? ਮੀਆਂ ਸਾਹਿਬ ਇੱਕ ਸਟੂਡੈਂਟ ਆ, ਉਹ ਸਾਨੂੰ ਟਾਕੀ ਲਾ ਗਿਆ। ਅੱਛਾ, ਉਹਨੇ ਨਾ ਕੋਈ ਡੱਬੋ ਮੇਰੇ ਕੋਲ ਲੈ ਆ, ਉਹ ਆਪਣਾ ਲਿਫਾਫਾ, ਕਹਿੰਦਾ ਜੀ ਆ ਮੈਂ ਖਰੀਦੀ ਆ। ਮੈਂ ਕਿਹਾ ਅੱਛਾ ਜੀ ਸਾਹਿਬ, ਤੁਸੀਂ ਸਾਨੂੰ ਨਾਲ ਲੈ ਕੇ ਜਾਣਾ ਸੀਗਾ, ਤੁਸੀਂ ਖਰੀਦਦਾਰੀ ਕਰਾਉਣੀ ਸੀਗੀ,
ਇਹ ਤੁਹਾਨੂੰ ਫੇਰ ਪੈਸੇ ਮਿਲਣੇ ਸੀ? ਕਹਿੰਦਾ ਸਰ ਮੈਂ ਤਾਂ ਸਟੂਡੈਂਟ ਹਾਂ, ਮੈਂ ਤਾਂ 2 ਦਿਨ ਤੋੜ ਕੇ ਖਰੀਦੀ ਆ। ਮੈਂ ਫਿਰ ਉਹਨੂੰ ਕਿਹਾ ਅੱਛਾ ਭਾਈ ਤੂੰ ਲੈ ਲੈ 25,000 ਲੇਕਿਨ ਮੈਂ ਕਿਹਾ ਦੁਬਾਰਾ ਨਹੀਂ ਤੈਨੂੰ ਦੇਣੇ, ਸਾਨੂੰ ਨਾਲ ਲਾ ਕੇ ਖਰੀਦਦਾਰੀ ਕਰਾਉਣੀ ਹੈ। ਮਤਲਬ ਇੱਕ ਬੰਦਾ ਲੈ ਗਿਆ 25,000। ਮੀਆਂ ਸਾਹਿਬ ਗੱਲ ਪਤਾ ਕੀ ਆ, ਇਹ ਵੀ ਬਾਇਸੇ ਫਖਰ ਗੱਲ ਆ। ਦੇਖੋ ਅਸੀਂ ਆਪਣੇ ਲਈ ਇੱਕ ਟਾਰਗੇਟ ਸੈੱਟ ਕੀਤਾ ਸੀ ਕਿ ਯਾਰ ਉਸ ਵਕਤ ਤੱਕ ਅਸੀਂ ਇਨਸ਼ਾਅੱਲਾ ਨਾ ਇਹਨੂੰ 80% ਡੈਂਟ ਪਾ ਦੇਣਾ। ਉਸ ਤੋਂ ਬਾਅਦ ਬੇਸ਼ੁਮਾਰ ਲੋਕਾਂ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਆ, ਔਰ ਆਫਰੀਨ ਆ ਇਸ ਅਹਿਲੇ ਫੈਸਲਾਬਾਦ ਤੇ ਯਾਰ ਕਿਸੇ ਬੰਦੇ ਨੇ ਵੀ ਇੱਕ ਗੱਲ ਮਤਲਬ ਗੋਲੀ ਵੀ ਹੋਵੇ ਕਿ ਭਾਈ ਤੂੰ ਤਾਂ ਕਹਿੰਦੀ 25,000 ਦਊਂਗਾ, ਆ ਮੈਂ ਤੇਰੀ ਖਰੀਦਦਾਰੀ ਕਰਾਵਾਂ, ਨਹੀਂ। ਉਹਨਾਂ ਕਿਹਾ ਤੂੰ ਇੱਕ ਅੱਛੀ ਕਾਜ਼ ਵਾਸਤੇ ਕਰ ਰਿਹਾ ਤੇ ਅਸੀਂ ਤੇਰੇ ਨਾਲ ਆ। ਜਦੋਂ ਸਟਰੈਂਥ ਸਾਨੂੰ ਮਿਲਦੀ ਆ ਇਹੋ ਜਿਹੀਆਂ ਗੱਲਾਂ ਨਾਲ, ਇੱਕ ਸਾਨੂੰ ਉੱਤੋਂ ਸਟਰੈਂਥ ਮਿਲਦੀ ਆ ਜਦੋਂ ਚੀਫ ਮਿਨਿਸਟਰ ਸਾਹਿਬ ਮੈਡਮ ਮਰੀਮ ਨਵਾਜ਼ ਸ਼ਰੀਫ ਸਾਹਿਬ ਕਹਿੰਦੇ ਆ ਕਿ ਬਈ ਤਕੜੇ ਹੋਏ ਕੰਮ ਕਰੋ। ਦੂਜੀ ਸਟਰੈਂਥ ਮਿਲਦੀ ਆ ਪਬਲਿਕ ਚੋਂ, ਜਿਹੜੇ ਤੁਹਾਡੇ ਤੇ ਟਰਸਟ ਕਰਦੇ ਆ ਕੇ ਇਨਫੋਰਮੇਸ਼ਨ ਦਿੰਦੇ ਆ। ਹਾਲਾਂਕਿ ਇਹਦੀਆਂ ਕੰਪਲੀਕੇਸ਼ਨ ਹੁੰਦੀਆਂ, ਅਗਰ ਪਤਾ ਲੱਗ ਜਾਏ ਕਿ ਫਲਾਣਾ ਤੁਹਾਨੂੰ ਪਤਾ ਸਬਸੀਕੁਐਂਟਲੀ ਗੜਬੜ ਹੋ ਜਾਂਦੀ 100। ਲੇਕਿਨ ਇਹ ਜਿਹੜਾ ਇਤਜਾਜ ਹੋਇਆ ਕੌਮੀ ਅਸੈਂਬਲੀ ਦੇ ਵਿੱਚ, ਲਾਲਾ ਹੋਈ ਕਿ ਸੂਬਾਈ ਅਸੈਂਬਲੀ ਦੇ ਵਿੱਚ ਕਿ ਉੱਥੇ ਇਹ ਕੁਛ ਹੁੰਦਾ ਇਹ ਕੁਛ ਹੁੰਦਾ, ਉਸ ਤੋਂ ਬਾਅਦ ਕੋਈ ਵਜ਼ੀਰੇ ਵਾਲਾ ਨੇ ਤੁਹਾਨੂੰ ਕਿਹਾ ਹੋਵੇ ਕਿ ਤੁਸੀਂ ਇਹ ਕੀ ਕਰਦੇ ਪਏ ਹੋ, ਜਾਂ ਹੋਰ ਕਿਸੇ ਨੂੰ ਕਿਹਾ ਹੋਵੇ ਤੁਹਾਡੇ ਤਬਾਦਲੇ ਵਾਸਤੇ ਵੀ ਜ਼ੋਰ ਲੱਗਾ, ਉਹ ਕੀ ਕਹਾਣੀ ਹੈ? ਕੋਈ ਹੈ ਅੰਦਰ ਵਾਲੀ ਗੱਲ? ਨਹੀਂ ਉਹ ਦੇਖੋ ਪਬਲਿਕ ਰਿਪਰੈਜ਼ੈਂਟੇਟਿਵ ਹੈਗੇ ਆ ਨਾ ਜੀ, ਅਸੈਂਬਲੀ ਉਹਨਾਂ ਦਾ ਰਾਈਟ ਆ ਗੱਲ ਕਰਨਾ। ਉਹਨਾਂ ਕੋਲ ਵੀ ਇੱਕ ਵਨ ਸਾਈਡਡ ਸਟੋਰੀ ਜਾਂਦੀ ਹੈ ਨਾ ਜੀ, ਉਸ ਦੇ ਮੁਤਾਬਕ ਕਹਿ ਦਿੰਦੇ ਆ, ਸਿਫਾਰਿਸ਼ ਵੀ ਕਰ ਲੈਂਦੇ ਆ, ਗੱਲ ਵੀ ਕਰ ਲੈਂਦੇ ਆ। ਅਗਰ ਉਹਨਾਂ ਨੂੰ ਵੀ ਦੋਨੋਂ ਸਾਈਡਾਂ ਪਤਾ ਹੋਵੇ ਤਾਂ ਸ਼ਾਇਦ ਉਹ ਇਹ ਚੀਜ਼ ਨਾ ਕਰਨ। ਔਰ ਮਤਲਬ ਰਾਣਾ ਸਾਹਿਬ ਹੈਗੇ ਆ, ਰਾਣਾ ਸ਼ਹਰਿਆਰ ਸਾਹਿਬ ਬੜੇ ਅੱਛੇ ਆਦਮੀ ਨੇ, ਜਾਂ ਦੂਸਰੇ ਨੂੰ ਤਾਂ ਮੈਂ ਜਾਣਦਾ ਨਹੀਂ ਹੈਗਾ। ਅਤੇ ਜਿਹੜੇ ਵੀ ਕੋਈ ਸਾਡੇ ਮੈਂਬਰ ਸੂਬਾਈ ਅਸੈਂਬਲੀ ਆ ਜਾਂ ਕੌਮੀ ਅਸੈਂਬਲੀ ਆ ਜਾਂ ਸੈਨੇਟਰ ਆ, ਸਾਡੇ ਲਈ ਬਹੁਤ ਕਾਬਲੇ ਇਹਤਰਾਮ ਹੈਗੇ ਆ, ਔਰ ਅਸੀਂ ਉਹਨਾਂ ਦੀ ਗੱਲ ਨੂੰ ਬੜਾ ਵੈਲਿਊ ਕਰਦੇ ਹਾਂ ਅਤੇ ਉਹਨਾਂ ਦਾ ਰਾਈਟ ਹੈ ਜੀ ਸਾਨੂੰ। ਕਰਪਸ਼ਨ ਦੇ ਹਵਾਲੇ ਨਾਲ ਸੁਖੇਰਾ ਸਾਹਿਬ ਦੱਸੋ ਕਿ ਤੁਸੀਂ ਆਏ, ਤੁਸੀਂ ਕਿਹਾ ਜੀ ਕਿ ਸਾਡੀ ਰੈੱਡ ਲਾਈਨ ਆ, ਜਿਹੜਾ ਬੰਦਾ ਇਹਨੂੰ ਕ੍ਰਾਸ ਕਰੇਗਾ ਨਾ ਉਹਨੂੰ ਮੈਂ ਮਤਲਬ ਉਹਦਾ ਪੂਰਾ ਇਲਾਜ ਕਰਾਂਗਾ। ਬੰਦੇ ਹਟੇ ਤਾਂ ਫੇਰ ਨਹੀਂ, ਉਹਨਾਂ ਨੇ ਕਰਪਸ਼ਨ ਵੀ ਕੀਤੀ। ਫਿਰ ਇੱਕ ਮੁੰਮੀ ਤਾਸਰ ਦਿੱਤਾ ਜਾਂਦਾ ਵਾ ਕਿ ਜਿਹੜਾ ਪੁਲਿਸ ਅਫਸਰ ਤੁਹਾਡੇ ਡਿੱਕੇ ਚੜ੍ਹ ਜਾਣਾ ਨਾ, ਉਹਦਾ ਤੁਸੀਂ ਪੂਰਾ ਇਲਾਜ ਕਰਨਾ। ਮਤਲਬ ਜਦੋਂ ਨੇ ਮਤਲਬ ਜ਼ਾਲਮ ਕਿਸਮ ਦਾ ਮਤਲਬ ਅਫਸਰ ਜਿਹੜਾ ਉਹ ਤਾਸਰ ਦਿੱਤਾ ਜਾਂਦਾ, ਤੁਸੀਂ ਇੱਕ ਥਾਣਾ ਤੇ ਇੱਕ SHO ਡਿਸਮਿਸ, ਦੂਸਰਾ ਡਿਸਮਿਸ, ਤੀਸਰਾ ਡਿਸਮਿਸ, ਇਹਦੀ ਕੋਈ ਸਮਝ ਨਹੀਂ ਆਈ। ਮੀਆਂ ਸਾਹਿਬ ਇਸ਼ੂ ਇਹ ਹੈਗਾ ਕਿ ਜਿਹੜੀ ਚੀਜ਼ ਸਰਫੇਸ ਹੋ ਜਾਣੀ ਨਾ, ਜਿਹੜਾ ਫੜਿਆ ਜਾਣਾ, ਫਿਰ ਉਹ ਇਨਸ਼ਾਅੱਲਾ ਜੋ ਮਰਜ਼ੀ ਉਹਨੂੰ ਸਿਫਾਰਿਸ਼ ਕਰੇ ਫਿਰ ਉਹਨੇ ਬਚਣਾ ਨਹੀਂ ਹੈਗਾ। ਹੱਕ ਨਵਾਜ਼ ਦੀ ਐਗਜ਼ਾਮਪਲ ਮੈਂ ਦੇ ਦੇਣਾ, ਉਹਦੇ ਵਾਸਤੇ ਵੀ ਬਹੁਤ ਲੋਕਾਂ ਜ਼ੋਰ ਲਾਏ। ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਸਰ 11 ਕਤਲ, ਇੱਕ ਇਸ਼ਤਿਹਾਰੀ 7 ਕਤਲਾਂ ਦਾ, ਦੂਜਾ ਇਸ਼ਤਿਹਾਰੀ 4 ਕਤਲਾਂ ਦਾ, ਅਤੇ ਇਹ ਪੈਸੇ ਲੈ ਕੇ ਛੱਡਤਾ ਗਿਆ। ਅਤੇ ਮੈਂ ਕਿਹਾ ਸਰ ਇਹਦੇ ਵਾਸਤੇ ਸਿਫਾਰਿਸ਼ ਨਾ ਕਰੋ। ਬਹਰਹਾਲ ਉਹਨਾਂ ਨੂੰ ਵੀ ਹੁੰਦਾ, 100 ਬੰਦੇ ਜਾਂਦੇ ਅਪਰੋਚ ਕਰਦੇ ਆ, ਉਹ ਉਹਨਾਂ ਦਾ ਰਾਈਟ ਆ ਸਿਫਾਰਿਸ਼ ਕਰਨਾ। ਅੱਗੋਂ ਫਿਰ ਤੁਹਾਡੀ ਜ਼ਿੰਮੇਵਾਰੀ ਆ ਕਿ ਤੁਸੀਂ ਸਿਫਾਰਿਸ਼ ਜਿਹੜੀ ਜਾਇਜ਼ਾ ਜ਼ਰੂਰ ਮੰਨ ਲਓ, ਅਤੇ ਜਿਹੜੀ ਇਨਫੋਰਮੇਸ਼ਨ ਉਹਨਾਂ ਨੂੰ ਸਹੀ ਨਹੀਂ ਆ ਫਿਰ ਉਹ ਸਹੀ ਇਨਫੋਰਮੇਸ਼ਨ ਦੱਸ ਕੇ ਜੋ ਕੰਮ ਹੋਣ ਵਾਲਾ ਉਹ ਕਰ ਦਿਓ। ਅੱਛਾ, ਤੁਸੀਂ ਹੁਣ ਇਹ ਵੀ ਇੱਕ ਗੱਲ ਜਿਹੜੀ ਜਨਰਲ ਲੋਕ ਜਾਣਨਾ ਚਾਹੁੰਦੇ ਆ ਜਾਂ ਪੁਲਿਸ ਐਹਲਕਾਰ ਜਾਣਨਾ ਚਾਹੁੰਦੇ ਆ ਕਿ ਤੁਸੀਂ ਸੋਸ਼ਲ ਮੀਡੀਆ 'ਤੇ ਹਰ ਟਾਈਮ ਰਹਿੰਦੇ ਹੋ, ਅਤੇ ਲੋਕਾਂ ਦੇ ਕੰਮ ਕਿੱਦਾਂ ਫਿਰ ਕਰਨੇ ਆ? ਮਤਲਬ ਤੁਹਾਡੇ ਕੋਲ ਕੋਈ ਵੀ ਆ ਜਾਵੇ ਪੋਡਕਾਸਟ ਕਰਨ ਵਾਲਾ, ਤੁਸੀਂ ਉਹਦੇ ਨਾਲ ਹੀ ਬਹਿ ਜਾਂਦੇ ਹੋ, ਠੀਕ ਹੈ। ਤੁਹਾਡੇ ਕੋਲ ਕੋਈ ਟਿਕਟੋਕਰ ਆ ਜਾਏ, ਤੁਸੀਂ ਉਹਦੇ ਨਾਲ ਟਿਕਟੋਕ ਵੀ ਬਣਾਉਣ ਲੱਗ ਜਾਂਦੇ ਹੋ, ਅਤੇ ਤੁਹਾਡੀਆਂ ਤਸਵੀਰਾਂ ਫੈਸਲਾਬਾਦ ਕੋਈ ਇੰਨੀਆਂ ਕਿ ਭਾਵੇਂ ਉਹ ਸਾਰੀ ਉਮਰ ਵਿਖਾਉਂਦੇ ਰਹਿਣ ਤਾਂ ਨਹੀਂ ਮੁੱਕਣੀਆਂ। ਇਹ ਫਿਰ ਕੰਮ ਕਿਸ ਟਾਈਮ ਕਰਦੇ ਹੋ, ਅਤੇ ਕਿੱਦਾਂ ਉਹ ਜਿਹੜਾ ਤੁਸੀਂ 700 ਬੰਦਾ ਸੀ ਉਹਨੂੰ 50 ਤੇ ਵੀ ਲੈ ਆਉਂਦਾ, ਟਿਕਟੋਕ 'ਤੇ ਵੀ ਜਦੋਂ ਇੰਜ ਕਰਕੇ ਆਓ ਤਾਂ ਅੱਗੇ RPO ਸਾਹਿਬ ਹੀ ਆ। ਅੱਛਾ ਮੀਆਂ ਸਾਹਿਬ, ਇੱਦਾਂ ਜਨਰਲੀ ਸਾਡਾ ਜਿਹੜਾ ਦਫ਼ਤਰ ਹੁੰਦਾ ਸੀਗਾ ਨਾ RPO ਆਫਿਸ, ਇਹਦੀ ਟਾਈਮਿੰਗ ਹੁੰਦੀ ਸੀਗੀ 11 ਤੋਂ 2, 2:30, 3। ਤੁਸੀਂ ਸਾਰੇ ਮਾਸ਼ਾਅੱਲਾ ਬੜੇ ਪੁਰਾਣੇ ਜਰਨਲਿਸਟ ਹੈਗੇ ਹੋ। ਉਸ ਤੋਂ ਬਾਅਦ RPO ਆਫਿਸ ਬੰਦ ਹੋ ਜਾਂਦਾ ਸੀਗਾ। ਸਾਡਾ ਕੰਮ ਸਟਾਰਟ ਹੁੰਦਾ ਸਵੇਰ 10 ਵਜੇ ਔਰ ਇਹ ਚੱਲਦਾ ਫਿਰ ਰਾਤ 10 ਵਜੇ ਤਾਈਂ। ਅੱਛਾ। ਮਗਰਬ ਤੋਂ ਬਾਅਦ ਵੀ ਹੁਣ ਦੇਖੋ ਨਾ, ਇਸ ਵਕਤ ਆਪਾਂ ਬੈਠੇ ਹਾਂ 6 ਵੱਜ ਗਏ ਅਤੇ ਤੁਹਾਡੇ ਬਲਕਿ ਨਹੀਂ ਸ਼ਾਇਦ ਇਸ ਤੋਂ ਵੀ ਲੇਟ ਹੋ ਗਿਆ, 7 ਵੱਜ ਗਿਆ। ਅਤੇ ਮਤਲਬ ਮਗਰਬ ਤਾਂ ਰੂਟੀਨ ਹੈਗੀ ਨਾ, ਅਤੇ ਅਗਰ ਮੈਂ 12 ਘੰਟੇ ਪੁੱਟ ਕਰਦਾ
ਤੇ ਪਬਲਿਕ ਗ੍ਰੀਵੈਂਸਿਸ ਔਰ ਐਪਲੀਕੇਸ਼ਨਾਂ ਅਸੀਂ ਐਡਰੈਸ ਕਰ ਲੈਂਦੇ ਹਾਂ 6 ਘੰਟੇ 7 ਘੰਟੇ 8 ਘੰਟੇ 'ਚ। ਅੱਗੇ ਮੇਰੇ ਕੋਲ 6 7 8 ਘੰਟੇ ਹੋਰ ਪਏ ਹੈਗੇ ਆ, ਤੇ ਬਜਾਏ ਇਸ ਦੇ ਕਿ ਮੈਂ ਘਰ ਜਾ ਕੇ ਸੌ ਜਾਂ ਜਾਂ ਟੀਵੀ ਦੇਖ ਲਾਂ, ਮੈਂ ਕਿਸੇ ਆਲਮੇ ਦੀਨ ਕੋਲ ਚਲ ਜਾਣਾ, ਮੈਂ ਕਿਸੇ ਮਦਰਸੇ ਚਲ ਜਾਣਾ, ਮੈਂ ਕਿਸੇ ਮਸਜਿਦ ਚਲ ਜਾਣਾ, ਮੈਂ ਕਿਸੇ ਯੂਨੀਵਰਸਿਟੀ ਚਲੇ ਜਾਣਾ। ਉੱਥੇ ਜਾ ਕੇ ਕਿਹੜਾ ਮੈਂ ਆਪਣੇ ਬੱਚੇ ਦਾਖਲ ਕਰਾਣੇ। ਇਟ ਇਜ਼ ਟੂ ਡਿਸਮੀਨੇਟ ਦੀ ਮੈਸੇਜ ਕਿ ਯਾਰ ਪੁਲਿਸ ਇਜ਼ ਫॉर ਯੂ। ਸਾਡੇ ਦਫ਼ਤਰ ਤੁਹਾਡੇ ਲਈ ਖੁੱਲ੍ਹੇ ਆ, ਤੁਹਾਡੇ ਲਈ ਸਾਡੇ ਥਾਣੇ ਖੁੱਲ੍ਹੇ ਆ, ਤੁਸੀਂ ਯੂ ਫੀਲ ਫਰੀ ਟੂ ਵਾਕ ਇਨ। ਔਰ ਮੈਂ ਆਪਣੀਆਂ ਬੇਟੀਆਂ ਨੂੰ ਕਾਨਫੀਡੈਂਸ ਦੇਣਾ ਚਾਹੁੰਦਾ। ਸਾਡੀ ਜਿਹੜੀ ਏਜ ਗਰੁੱਪ ਹੈ ਨਾ, ਤੇ ਸਾਡੇ ਤੋਂ 20 ਸਾਲ ਪਹਿਲੇ ਵਾਲੇ, ਅਸੀਂ ਐਕਚੁਅਲੀ ਰਿਸਪੌਂਸਿਬਲ ਹੈਗੇ ਆ। ਅਗਰ ਪਾਕਿਸਤਾਨ ਨੇ ਉਸ ਸਪੀਡ ਨਾਲ ਤਰੱਕੀ ਨਹੀਂ ਕੀਤੀ ਜਿਸ ਤਰ੍ਹਾਂ ਚਾਈਨਾ ਨੇ ਕੀਤੀ ਆ ਜਾਂ ਹੋਰ ਮੁਖਤਲਿਫ ਮੁਮਾਲਿਕ ਨੇ ਕੀਤੀ ਆ, ਅਸੀਂ ਲੋਕ ਜ਼ਿੰਮੇਦਾਰ ਹਾਂ, ਕਿਉਂਕਿ ਅਸੀਂ ਆਪਣੇ ਹਿੱਸੇ ਦਾ ਕੰਮ ਨਹੀਂ ਸੀ ਕਰਦੇ। ਤਾਂ ਮੈਂ ਸਮਝਦਾ ਕਿ ਸਾਨੂੰ ਦੀਵਾ ਜਾਲਣਾ ਚਾਹੀਦਾ ਆਪਣੇ ਹਿੱਸੇ ਦਾ। ਤੇ ਉਹਦੇ ਐਡੀਸ਼ਨਲ ਆਵਰਸ ਹੈਗੇ ਆ। ਦੇਖੋ ਤੁਹਾਡੇ ਮਾਸ਼ਾਅੱਲਾ ਇੰਨੇ ਵਿਊਜ਼ ਆ। ਹੁਣ ਮੈਂ ਇੱਕ ਮੈਸੇਜ, ਮੈਂ ਮਿਸਾਲ ਮੰਜੇ ਵਾਲਾ ਮੈਸੇਜ ਹੀ ਆ, ਇਹ ਤੁਹਾਡੇ ਥਰੂ ਅਸੀਂ ਸਾਰੀ ਦੁਨੀਆ ਨੂੰ ਦੇਣਾ ਕਿ ਭਾਈਜਾਨ ਅਸੀਂ ਪਹਿਲੇ ਜਿੱਦਾਂ ਪਤੰਗਬਾਜ਼ੀ ਦਾ ਸੀ, ਦੇਖੋ ਨਾ ਅਲਹਮਦੁਲਿਲਾ ਸਾਡੀ ਕੋਈ ਕੈਜੂਅਲਿਟੀ ਨਹੀਂ ਹੋਈ, ਸਾਡਾ ਕੋਈ ਬੰਦਾ ਸੀਰੀਅਸਲੀ ਇੰਜਰਡ ਨਹੀਂ ਹੋਇਆ। ਕਿੱਦਾਂ ਹੋਇਆ ਸੀ ਇਹ? ਆ ਪੋਡਕਾਸਟ ਕੇ ਤੁਹਾਡਾ ਟਿਕਟੌਕ ਤੇ ਆ ਜਾਂ ਪੋਡਕਾਸਟਿੰਗ ਔਰ ਥਰੂ ਵੀਲੌਗਰਸ ਅਸੀਂ ਮੈਸੇਜ ਡਿਸਮੀਨੇਟ ਕੀਤਾ ਕਿ ਯਾਰ ਇੱਦਾਂ ਨਾ ਕਰੋ, ਇੱਦਾਂ ਨਾ ਕਰੋ, ਇੱਦਾਂ ਕਰੋ, ਕਾਈਂਡਲੀ ਸਾਡੇ ਨਾਲ ਕੋਆਪਰੇਟ ਕਰੋ। ਤੇ ਦੇਖੋ ਲੋਕ ਪਾਗਲ ਨਹੀਂ ਹੈਗੇ। ਇਸੇ ਤਰ੍ਹਾਂ ਅਸੀਂ ਤੁਹਾਡੇ ਥਰੂ ਮੈਸੇਜ ਕਨਵੇ ਕਰਦੇ ਹਾਂ। ਤੇ ਉਹ ਅਗਰ ਅਸੀਂ ਕੋਈ ਚੰਗਾ ਕੰਮ ਕਰਦੇ ਹਾਂ ਅਸੀਂ ਉਹ ਵੀ ਦੱਸਦੇ ਹਾਂ, ਤੇ ਮਾੜਾ ਤਾਂ ਅਸੀਂ ਆਪ ਹੀ ਦੱਸ ਦਈਦਾ। ਮਾੜਾ ਤਾਂ ਫਿਰ ਤੁਸੀਂ ਹੈਗੇ ਆ। ਉਹਦੇ ਵਿੱਚ ਤਾਂ ਅਸੀਂ ਆਣ ਨਹੀਂ ਦਈਦਾ। ਅੱਛਾ ਇਹ ਗੱਲ ਦੱਸੋ ਕਿ ਪੁਲਿਸ ਮੁਕਾਬਲਿਆਂ ਦਾ ਇੱਕੋ ਜਿਹਾ ਸਕ੍ਰਿਪਟ ਆ, ਜਾਂ ਤਾਂ ਆਪਾਂ ਰਾਈਟਰ ਬਦਲ ਲਈਏ ਤੇ ਜਾਂ ਕੋਈ ਤਰੀਕਾ ਬਦਲ ਲਈਏ ਤੇ ਜਾਂ ਫਿਰ ਪੁਲਿਸ ਮੁਕਾਬਲੇ ਜਾਲੀ ਆ। ਇਹਦੇ 'ਚ ਕੋਈ ਹਕੀਕਤ ਦੱਸੋ ਕਿ ਹੈ ਕੀ ਆ। ਜਦੋਂ ਦੇਖ ਲਓ 3 ਸਾਥੀ ਫਰਾਰ, 2 ਸਾਥੀ ਫਰਾਰ, ਆਪਣੇ ਸਾਥੀ ਨੂੰ ਮਤਲਬ ਅਸੀਂ ਜੇ ਤਾਰੀਫ ਵੀ ਕਰਨੀ ਹੈ ਪੁਲਿਸ ਦੀ ਨਾ, ਤੇ ਉਹ ਐਂਡ ਤੇ ਹਾਸਾ ਜਿਹਾ ਆ ਜਾਂਦਾ ਵਾ। ਉਹ ਜਦੋਂ ਕਹੀਦਾ ਨਾ ਆਪਣੇ ਸਾਥੀਆਂ ਸੇ ਕੀ ਫਾਇਰਿੰਗ ਸੇ ਜਾਮ ਭਾਗ, ਸਾਥੀ ਫਰਾਰ, ਤਲਾਸ਼ ਸ਼ੁਰੂ, ਇਹ 'ਚ ਕੀ ਹਕੀਕਤ ਆ? ਮੀਆਂ ਸਾਹਿਬ, ਇਸ ਸ਼ਹਿਰ ਦੇ ਵਿੱਚ ਅੱਜ ਤੋਂ 2 ਸਾਲ ਪਹਿਲੇ ਪੌਣੇ 200 ਵਾਰਦਾਤ ਡੇਲੀ ਦੀ ਹੁੰਦੀ ਸੀ। 150 ਫੈਸਲਾਬਾਦ ਸ਼ਹਿਰ 'ਚ। ਹੁਣ ਅੱਲਾ ਦੇ ਫਜ਼ਲ ਨਾਲ ਅੰਡਰ 10 ਹੈਗੀ ਆ। ਕਿੰਨੀਆਂ? ਅੰਡਰ 10। 200 ਤੋਂ 10? 10, ਕਦੀ 10 ਵੀ ਥੱਲੇ 4-5 ਵੀ ਬੜੀ ਰਹੀ ਆ। ਕਦੀ 12 ਹੋ ਜਾਂਦੀ ਆ, 15। ਕੋਈ ਗੈਂਗ ਨਵਾਂ ਛੋਟਾ ਜਿਹਾ ਆਪਰੇਟ ਕਰਨ ਲੱਗ ਪੈਂਦਾ ਤੇ ਚਲੋ ਜੀ 15 ਹੋ ਜਾਂਦੀਆਂ, 16 ਹੋ ਜਾਂਦੀਆਂ। ਕਿੱਥੇ ਪੌਣੇ 200, ਕਿੱਥੇ 10-12, 8। 2-3% ਰਹਿ ਗਈ। 2-3% ਰਹਿ ਗਈ। ਮੈਂ ਸਰ ਮਿਲਦਾ ਨਾ ਤਾਂ ਆਪਣੇ ਜਿਹੜੇ ਟ੍ਰੇਡਰ ਭਾਈ ਹੈਗੇ ਆ, ਉਹ ਕਹਿੰਦੇ ਯਾਰ ਅਸੀਂ ਨਾ ਅਲਹਮਦੁਲਿਲਾ ਯਾ ਅੱਲਾ ਸਾਨੂੰ ਤੂੰ ਇਸ ਤਰ੍ਹਾਂ ਹੀ ਰੱਖੀ, ਸਾਡੇ ਪਰਦੇ ਰੱਖੀ, ਕਿ ਵੀ ਫੀਲ ਕੌਨਫੀਡੈਂਟ ਕਿ ਯਾਰ ਕੋਈ ਗੱਲ ਨਹੀਂ, ਮਾਮਲਾ ਠੀਕ ਹੈ ਇਨਸ਼ਾਅੱਲਾ। ਹੁਣ ਮੈਨੂੰ ਦੱਸੋ ਆ ਜ਼ਿਆਦਾ ਇੰਪੋਰਟੈਂਟ ਹੈਗਾ ਜਾਂ ਉਹ ਤਹਿਰੀਰ ਜ਼ਿਆਦਾ ਇੰਪੋਰਟੈਂਟ ਆ? ਸਰ ਇਹ ਜ਼ਿਆਦਾ ਇੰਪੋਰਟੈਂਟ ਆ ਕਿ ਤੁਸੀਂ ਫੀਲ ਕਰੋ ਕਿ ਤੁਹਾਡੀ ਕੋਈ ਭੈਣ, ਬੇਟੀ, ਵਾਲਦਾ ਮਾਰਕੀਟ ਜਾ ਰਹੀ, ਤੁਹਾਨੂੰ ਇਹ ਟੈਨਸ਼ਨ ਨਹੀਂ ਕਿ ਉਹਦੇ ਵਾਲੀਆਂ ਛਕੀਆਂ ਜਾਣੀਆਂ। ਤੁਹਾਨੂੰ ਇਹ ਟੈਨਸ਼ਨ ਨਹੀਂ ਕਿ ਯਾਰ ਇਹ ਘੜੀ ਮੈਂ ਪਾਈ ਆ ਤਾਂ ਇਹ ਕਿਸੇ ਨੇ ਲੈ ਲਈ। ਤੁਹਾਨੂੰ ਇਹ ਟੈਨਸ਼ਨ ਨਹੀਂ ਕਿ ਮੋਬਾਈਲ ਮੈਂ ਲੈ ਕੇ ਜਾ ਰਿਹਾ ਤੇ ਭਾਈ ਕੋਈ ਛੋਟਾ ਹੀ ਰੱਖੋ। ਇਹ ਜ਼ਿਆਦਾ ਕਾਨਫੀਡੈਂਸ ਇੰਪੋਰਟੈਂਟ ਹੈਗਾ ਜਾਂ ਆਪਾਂ ਇਸ ਚੱਕਰ 'ਚ ਪੈ ਰਹੀਏ ਕਿ ਸਾਥੀਆਂ ਨੇ ਮਾਰਿਆ ਸੀ ਕਿ ਪੁਲਿਸ ਨੇ ਮਾਰਿਆ ਸੀਗਾ? ਮੈਂ ਉਹਦੀ ਵੈਰੋਸਿਟੀ ਦੇ ਵਿੱਚ ਜਾਂਦਾ ਹੀ ਨਹੀਂ ਹੈਗਾ। ਮਾਈ ਕੁਐਸਚਨ ਇਜ਼, ਡੂ ਯੂ ਵਾਂਟ ਅ ਸੇਫ ਪੰਜਾਬ, ਅ ਸੇਫ ਫੈਸਲਾਬਾਦ, ਜਾਂ ਅਸੀਂ ਅੱਜ ਤੋਂ ਪਹਿਲੇ ਤਾਂ ਬੜੀਆਂ ਸੋਹਣੀਆਂ ਤਹਿਰੀਰਾਂ ਵੀ ਚੱਲਦੀਆਂ ਹੋਣੀਆਂ, ਨਾਕਿਆਂ 'ਤੇ ਵੀ ਬੰਦੇ ਦੇਖੋ ਨਾ, ਨਾਕੇ 'ਤੇ ਹੁਣ ਜਿਹੜੇ ਕ੍ਰਿਮੀਨਲ ਹੈਗੇ ਉਹ ਫਾਇਰ ਕਰ ਦਿੰਦੇ ਹੈਗੇ। ਇਸੇ ਤਰ੍ਹਾਂ ਤੁਸੀਂ ਦੇਖੋ ਕਿ ਫੈਸਲਾਬਾਦ ਸ਼ਹਿਰ 'ਚ ਬੜੇ ਵੱਡੇ ਗੈਂਗ ਸੀਗੇ। ਮੈਂ ਸੁਹੇਲ ਜ਼ਫਰ ਚੱਠੇ ਦਾ ਨਾਂ ਲਵਾਂਗਾ ਜ਼ਰੂਰ। CCD, ਆਫ ਕੋਰਸ ਜ਼ਿਲ੍ਹਾ ਪੁਲਿਸ ਨੇ ਵੀ ਕਮਾਲ ਕੀਤਾ ਅੱਲਾ ਦੇ ਫਜ਼ਲ ਨਾਲ। ਇਹ ਸਾਰਾ ਮਿਲ ਜੁਲ ਕੇ ਇਸ ਮੁਆਸ਼ਰੇ ਨੂੰ ਸੇਫ ਬਣਾਇਆ ਗਿਆ। ਕੁੜੀਆਂ ਜਾਂਦੀਆਂ ਸੀਆਂ, ਲੋਕ ਜਾ ਕੇ ਗੁਜ਼ਰਦੇ ਮੋਟਰਸਾਈਕਲ ਤੇ ਉਹਨਾਂ ਨੂੰ ਅੰਬੈਰਸ ਕਰ ਦਿੰਦੇ ਸੀਗੇ।
ਬੇਟੀਆਂ ਨਾਲ ਜਾ ਰਹੀਆਂ, ਭੈਣ ਭਰਾ ਨਾਲ ਜਾ ਰਹੇ ਆ, ਕੋਈ ਲੋਫਰ ਜਿਹਾ ਜਾ ਕੇ ਉਹਨੇ ਐਸੀ ਹਰਕਤ ਕਰੇਗਾ ਕਿ ਉਹ ਅਗਲੇ 2 ਸਾਲ ਤੱਕ ਆਪਣੇ ਭਰਾ ਕੋ ਸ਼ਰਮਿੰਦਾ, ਬਾਪ ਬੇਟੀ ਤੋਂ ਸ਼ਰਮਿੰਦਾ, ਮਾਂ ਬੇਟੇ ਤੋਂ ਸ਼ਰਮਿੰਦਾ। ਹੁਣ ਮੈਨੂੰ ਦੱਸੋ, ਅਸੀਂ ਉਹ ਸ਼ਰਮਿੰਦਗੀ ਖਤਮ ਰੱਖੀਏ, ਔਰਤਾਂ ਨੂੰ ਕਾਨਫੀਡੈਂਸ ਦਈਏ ਕਿ ਫਿਰਨ ਤਾਂ ਉਹਨੂੰ ਇਹ ਹੋਊਗਾ ਅੱਛਾ ਮੇਰੇ ਨਾਲ ਕੁਛ ਨਹੀਂ, ਕਿਸੇ ਨੇ ਹਰਕਤ ਨਹੀਂ ਕਰਨੀ, ਜਾਂ ਆਪਾਂ ਇਸ ਚੱਕਰ 'ਚ ਪੈ ਜਾਈਏ ਕਿ ਤਰੀਰ ਕੀ ਆ ਰਹੀ ਹੈ। ਸਰ ਜੀ ਆਪਾਂ ਸੱਜੇ ਪਾਸੇ ਹੀ ਰਹਿਣਾ। ਦੈਟ ਇਜ਼ ਗੁੱਡ ਫॉर ਯੂ, ਦੈਟ ਇਜ਼ ਗੁੱਡ ਫॉर ਸੁਸਾਇਟੀ। ਔਰ ਮੈਂ ਫੇਰ ਕਹੂੰਗਾ, ਆ ਚੀਜ਼ਾਂ ਇੱਥੇ ਲਿਆਉਣ ਲਈ ਨਾ ਇੱਕ ਪਰਸਨੈਲਿਟੀ ਆ ਜਿੰਦਾ ਨਾਮ ਮੈਡਮ ਮਰੀਮ ਨਵਾਜ਼ ਸ਼ਰੀਫ ਸਾਹਿਬਾ। ਔਰ ਇਹ ਕੰਮ ਸੌਖਾ ਨਹੀਂ ਚੋਈ ਸਾਹਿਬ, ਇਹਦੇ ਲਈ ਐਡਾ ਜਿਗਰਾ ਚਾਹੀਦਾ। ਅੱਲਾਹ ਪਾਕ ਨੇ ਉਹਨਾਂ ਨੂੰ ਇਹ ਹਿੰਮਤ ਦਿੱਤੀ ਆ ਕਿ ਉਹ ਸਾਨੂੰ ਸਪੋਰਟ ਕਰਦੇ ਆ, ਔਰ ਅਸੀਂ ਮੁਆਸ਼ਰੇ ਨੂੰ ਸੇਫ ਬਣਾਉਣਾ ਇਨਸ਼ਾਅੱਲਾ ਲੋਕਾਂ ਲਈ। ਅੱਛਾ ਸੁਖੇਰਾ ਸਾਹਿਬ, ਐਂਡ ਦੇ ਉੱਪਰ ਫੈਸਲਾਬਾਦੀਆਂ ਨੂੰ ਵੈਸੇ ਤਾਂ ਤੁਹਾਡੇ ਮੈਸੇਜ ਅੱਗੇ ਵੀ ਬਹੁਤ ਆ, ਲੇਕਿਨ ਸਾਡੇ ਇਸ ਪੰਜਾਬੀ ਦੇ ਪੋਡਕਾਸਟ ਦੇ ਨਾਲ ਕੋਈ ਮੈਸੇਜ ਦਿਓ ਕਿ ਲੋਕ ਸਾਡੀਆਂ ਭੈਣਾਂ ਨੂੰ, ਬੱਚਿਆਂ ਨੂੰ, ਸਾਰਿਆਂ ਨੂੰ, ਕਿਉਂ ਲੋਕਾਂ ਨੂੰ ਅਗਰ ਕੁਝ ਸ਼ਿਕਵਾ ਸ਼ਿਕਾਇਤ ਆ ਜਿਹਨਾਂ ਨੂੰ ਨਹੀਂ ਹਲੇ ਪਤਾ, ਉਹ ਕੀ ਕਰਨ? ਦੇਖੋ, ਮੈਂ ਹਮੇਸ਼ਾ ਅਰਜ਼ ਕਰਦਾ, ਇਹ ਸਾਡੀਆਂ ਭੈਣਾਂ ਨੇ, ਸਾਡੀਆਂ ਬੇਟੀਆਂ ਨੇ, ਸਾਡੀਆਂ ਮਾਵਾਂ ਨੇ। ਹਰ ਦਫ਼ਤਰ ਜਿਹੜਾ ਪੁਲਿਸ ਦਾ ਨਾ, ਜਿੱਥੇ ਵਰਦੀ ਪਾਈ ਆ ਤੇ ਭਾਵੇਂ ਨਹੀਂ ਪਾਈ, ਉਹਦੇ ਵਿੱਚ ਉਹਨਾਂ ਨੂੰ ਇਹੀ ਇੱਜ਼ਤ ਮਿਲਣੀ ਆ। ਅਗਰ ਕੋਈ ਬੰਦਾ ਉਹਨਾਂ ਨੂੰ ਕਿਸੇ ਲਿਹਾਜ਼ ਨਾਲ ਵੀ ਬਲੈਕਮੇਲ ਕਰਦਾ, ਕਿਸੇ ਲਿਹਾਜ਼ ਨਾਲ ਉਹਨਾਂ ਨੂੰ ਥ੍ਰੈਟ ਕਰਦਾ, ਅਲਹਮਦੁਲਿਲਾ ਇਨਫਲਕਸ ਆਫ ਲੇਡੀਜ਼ ਹੈਜ਼ ਇਨਕਰੀਜ਼ਡ ਮੈਨੀ ਫੋਲਡਸ। ਮੇਰੇ ਦਫ਼ਤਰ, ਇਸੇ ਤਰ੍ਹਾਂ CPO ਸਾਹਿਬ ਦੇ ਦਫ਼ਤਰ, SSP ਸਾਹਿਬ ਦੇ ਦਫ਼ਤਰ, ਤੇ ਉਹ ਬਿਲਕੁਲ ਇੱਦਾਂ ਫੀਲ ਕਰਨ ਜਿੱਦਾਂ ਉਹ ਆਪਣੇ ਕਿਸੇ ਭਾਈ, ਬੇਟੇ, ਬਾਪ ਦੇ ਕੋਲ ਆ ਰਹੀਆਂ। ਔਰ ਇਨਸ਼ਾਅੱਲਾ ਉਹਨਾਂ ਨੂੰ ਉਸੇ ਤਰ੍ਹਾਂ ਇੱਜ਼ਤ ਮਿਲੇਗੀ, ਔਰ ਅਸੀਂ ਉਹਨਾਂ ਦੇ ਮਸਾਇਲ ਹੱਲ ਕਰਨ ਵਾਸਤੇ ਐਕਸਟਰਾ ਮਾਈਲ ਜਾਵਾਂਗੇ ਇਨਸ਼ਾਅੱਲਾ। ਗਰੀਬ ਹੋਵੇ, ਅਮੀਰ ਹੋਵੇ, ਕੁੜੀ ਹੋਵੇ, ਮੁੰਡਾ ਹੋਵੇ, ਆ ਕੇ ਆਪਣਾ ਮਸਲਾ ਦੱਸੋ ਤੇ ਉਹਨੂੰ ਹੱਲ ਕਰਵਾ ਲਓ। RPO ਦਫ਼ਤਰ ਦੇ ਦਰਵਾਜ਼ੇ ਤਕਰੀਬਨ ਸਵੇਰੇ 10 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਖੁੱਲ੍ਹੇ ਰਹਿੰਦੇ ਆ। ਕੋਈ ਵੀ ਕਿਸੇ ਖਾਤੂਨ ਨੂੰ ਹਰਾਸਾਂ ਕਰਦਾ ਵਾ, RPO ਫੈਸਲਾਬਾਦ ਦਾ ਇਹੀ ਕਹਿਣਾ ਵਾ ਕਿ ਜਿਹੜੀ ਮਰੀਮ ਨਵਾਜ਼ ਦੀ ਰੈੱਡ ਲਾਈਨ ਆ ਨਾ, ਉਹ ਸਾਡੀ ਵੀ ਰੈੱਡ ਲਾਈਨ ਆ। ਜਿਹੜਾ ਉਹਨੂੰ ਕ੍ਰਾਸ ਕਰੇਗਾ ਉਹਦਾ ਪ੍ਰੋਪਰ ਤਰੀਕੇ ਨਾਲ ਇਲਾਜ ਕੀਤਾ ਜਾਏਗਾ। ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ।